ਸਲਾਮ, ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮ ਯਾਨੀ ਫੇਸਬੁੱਕ, YouTube, ਇੰਸਟਾਗ੍ਰਾਮ, ਟਿਕਟੌਕ ਤੇ ਸਭ ਸਰੋਤਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਤੇ ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰਾ ਸਾਥ ਦੇਣ ਲਈ ਮੌਜੂਦ ਨੇ ਮਸੂਦ ਮਲਿਕ ਜੀ। ਮਸੂਦ ਜੀ ਆਇਆਂ। ਜੀ ਬਹੁਤ ਧੰਨਵਾਦ ਤੁਹਾਡਾ ਪ੍ਰਵੀਨ ਜੀ। ਅੱਜ ਅਮਰੀਕਾ ਦੇ ਵਿੱਚ 3 ਸਤੰਬਰ ਸਾਲ 2025 ਔਰ ਪਾਕਿਸਤਾਨ 'ਚ 4 ਸਤੰਬਰ 2025 ਦੇ ਇਸ ਅਪਡੇਟ ਪਾਕਿਸਤਾਨ 'ਚ ਆਪ ਸਭ ਦਰਸ਼ਕਾਂ ਨੂੰ ਔਰ ਸਰੋਤਿਆਂ ਨੂੰ ਜੀ ਆਇਆਂ ਨੂੰ ਕਹਿੰਦੇ ਮੇਰੇ ਵੱਲੋਂ ਦੋਵੇਂ ਹੱਥ ਜੋੜ ਕੇ ਸਲਾਮ, ਆਦਾਬ ਔਰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ। ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਇਹ ਖਬਰਾਂ ਅਸੀਂ ਹਫ਼ਤੇ 'ਚ 5 ਦਿਨ ਮੰਡੇ ਟੂ ਫਰਾਈਡੇ ਤੁਹਾਡੇ ਲਈ ਲੈ ਕੇ ਆਉਂਦੇ ਹਾਂ। ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤਾਂ ਸਾਡਾ ਟੈਲੀਫੋਨ ਨੰਬਰ ਹੈ 408 272 5200 4082725200। ਮਸੂਦ ਬਾਦ ਨੇ ਖਬਰਾਂ ਵਾਲੇ ਤੇ ਸਭ ਤੋਂ ਪਹਿਲੇ ਆਪਣੇ ਸਰੋਤਿਆਂ ਨੂੰ ਅਸੀਂ ਹੜ੍ਹ ਬਾਰੇ ਅਪਡੇਟ ਦਿੰਦੇ ਜਾਈਏ। ਦੱਸੋ ਕੀ ਸੂਰਤ ਹਾਲ ਹੈ? ਜੀ ਹਾਲਾਤ ਨੇ ਜਿਹੜੇ ਉਹ ਮੰਦੇ ਹੀ ਨੇ। ਪਹਿਲਾ ਪਾਣੀ ਹੈ ਜਿਹੜਾ ਉਹ ਹਜੇ ਰੋਡ ਤੇ ਰੁਕਿਆ, ਪਰ ਜਿਹੜਾ ਪਾਣੀ ਖਲੋਤਾ ਸੀਗਾ ਉਹ ਖਲੋਤਾ ਹੀ ਸੀਗਾ। ਪਰ ਚਨਾਹ ਦਰਿਆ ਦੇ ਵਿੱਚ ਭਾਰਤ ਵੱਲੋਂ ਨਵਾਂ ਹੱਲਾ ਜਿਹਦਾ ਕੱਲ ਅਸੀਂ ਦੱਸਿਆ ਸੀਗਾ ਉਹ ਆ ਚੁੱਕਿਆ ਹੈ। ਹੁਣ ਗੰਡਾ ਸਿੰਘ ਵਾਲਾ ਜਿਹੜਾ ਇਹ ਸਦਨਾਈ ਹੈਡਵਰਕਸ ਤੇ ਬਾਕੀ ਚਨਾਹ ਦੇ ਨਾਲ ਜੁੜੇ ਜਿੰਨੇ ਵੱਡੇ ਬੰਦ ਨੇ ਉਹਨਾਂ ਸਾਰਿਆਂ ਦੇ ਉੱਤੇ ਉੱਚੇ ਦਰਜੇ ਦਾ ਹੜ੍ਹ ਹੈ। ਇਸ ਵੇਲੇ ਪਾਕਿਸਤਾਨ ਦੇ ਵਿੱਚ ਰਾਤ ਮੌਕੇ ਦਿਨ ਚੜ ਚੁੱਕਿਆ ਹੈ। ਹੁਣ ਤਾਜ਼ਾ ਅਪਡੇਟਸ ਜਿਹੜੀਆਂ ਉਹ ਵੀ ਆਉਣਗੀਆਂ। ਮਾਲ ਡੰਗਰ ਰੁੜਨ ਨਾਲੋਂ ਨੁਕਸਾਨ ਨੇ ਜਿਹੜੇ ਉਹ ਸਾਹਮਣੇ ਹੋਏ ਔਰ ਪਹਿਲਾ ਹੱਲਾ ਜਿਹੜਾ ਹੁਣ ਸਿੰਧ ਦੇ ਵਿੱਚ ਜਾ ਰਿਹਾ ਹੈ ਜਾਂ ਕਹਿ ਲਓ ਸਿੰਧ ਵਾਲੇ ਪਾਸੇ ਇੰਡਸ ਵਾਲੇ ਪਾਸੇ ਜਾ ਰਿਹਾ ਹੈ, ਉਹਦੇ ਤੋਂ ਬਾਅਦ ਤਸਦੀਕ ਕੀਤੀ ਗਈ ਹੈ ਕਿ ਲਹਿੰਦੇ ਪੰਜਾਬ ਦੇ 3300 ਪਿੰਡ ਨੇ ਜਿਹੜੇ ਉਹ ਉਜੜ ਚੁੱਕੇ ਨੇ ਜਾਂ ਰੁੜ ਗਏ ਨੇ ਜਾਂ ਡੁੱਬ ਗਏ ਨੇ। ਇਸ ਤੋਂ ਅੱਡ ਜਿਹੜਾ ਸੇਵ ਦੀ ਚਿਲਡਰਨ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਆ ਉਹਦੀ ਰਿਪੋਰਟ ਸਾਹਮਣੇ ਆਈ ਹੈ ਕਿ ਲਹਿੰਦੇ ਪੰਜਾਬ 'ਚ ਹੜ੍ਹ ਦੇ ਨਾਲ 200 ਤੋਂ ਵੱਧ ਬੱਚੇ ਨੇ ਜਿਹੜੇ ਉਹ ਮੋਏ ਨੇ, ਯਾਨੀ ਉਹ ਹੜ੍ਹ ਦਾ ਸ਼ਿਕਾਰ ਹੋਏ ਨੇ। ਪਾਕਿਸਤਾਨੀ ਸਰਕਾਰ ਵੱਲੋਂ ਸਰਕਾਰੀ ਪੱਧਰ ਤੇ ਹਜੇ ਤੱਕ ਕਿਸੇ ਕਿਸਮ ਦਾ ਕੋਈ ਅੰਕੜਾ ਜਿਹੜਾ ਉਹ ਸਾਹਮਣੇ ਨਹੀਂ ਆ ਰਿਹਾ ਜਿਹਦੇ 'ਚ ਇਹ ਦੱਸਿਆ ਜਾਏ ਕਿ ਹਲਾਕਤਾਂ ਕਿੰਨੀਆਂ ਹੋਈਆਂ ਨੇ। ਹਾਂ, ਮਾਲ ਡੰਗਰ ਲੋਕਾਂ ਦੇ ਜਿਹੜੇ ਗਵਾਚੇ ਸਨ ਉਹਨਾਂ ਵੱਲੋਂ ਕੁਝ ਸੋਸ਼ਲ ਮੀਡੀਆ ਤੇ ਵੀਡੀਓਜ਼ ਆ ਰਹੀਆਂ ਜਿਹਦੇ 'ਚ ਆਖਿਆ ਜਾ ਰਿਹਾ ਕਿ ਜਿਨ੍ਹਾਂ ਦਾ ਮਾਲ ਡੰਗਰ ਹੈ ਆ ਉਹ ਆ ਕੇ ਲੈ ਜਾਵੇ। ਬਹੁਤ ਸਾਰੇ ਸਰਕਾਰੀ ਟਿਕਾਣੇ ਨੇ ਜਿਹੜੇ ਉਹ ਵੀ ਬਣ ਗਏ ਨੇ ਜਿੱਥੇ ਇਹ ਮਾਲ ਡੰਗਰ ਹੈ ਜਿਹੜਾ ਇਹ ਅਸਲ ਮਾਲਕਾਂ ਦੇ ਹਵਾਲੇ ਕੀਤਾ ਜਾ ਰਿਹਾ। ਬਕਾਇਦਾ ਲੋਕ ਜਿਹੜੇ ਹੜ੍ਹ ਦੇ ਵਿੱਚ ਫਸੇ ਨੇ ਆਪਣੇ ਘਰ-ਬਾਰ ਨਹੀਂ ਛੱਡ ਰਹੇ, ਜਿਨ੍ਹਾਂ ਤੱਕ ਇਮਦਾਦ ਫੜਾਈ ਜਾ ਰਹੀ ਹੈ, ਲੰਗਰ ਪਰਾਇਆ ਜਾ ਰਿਹਾ, ਉਹ ਇਹ ਕਹਿ ਰਹੇ ਨੇ ਕਿ ਜੀ ਸਾਨੂੰ ਰੋਟੀ ਨਾ ਦਵੋ, ਅਸੀਂ ਪਿਛਲੀ ਵੀ ਸੁੱਕੀ ਮਿੱਸੀ ਖਾ ਲਾਂਗੇ, ਸਾਡੇ ਡੰਗਰ ਭੁੱਖੇ ਨੇ ਔਰ ਭੁੱਖਣ ਭਾਰਣੇ ਮਰ ਰਹੇ ਨੇ। ਇਹਨਾਂ ਵਾਸਤੇ ਕੋਈ ਪੱਠਾ ਦੱਥਾ ਕੋਈ ਇਹੋ ਜਿਹਾ ਮਾਮਲਾ ਜਿਹੜਾ ਉਹ ਜ਼ਰੂਰ ਤੁਸੀਂ ਕਰੋ, ਉਹ ਸਾਡੇ ਤੱਕ ਜ਼ਰੂਰ ਭੇਜੋ। ਪਾਕਿਸਤਾਨੀ ਪ੍ਰਾਈਮ ਮਿਨਿਸਟਰ ਨੇ ਜਿਹੜੇ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਦੇ ਪ੍ਰਧਾਨ ਨੇ ਉਹਨਾਂ ਨੂੰ ਵੀ ਕਾਲ ਕਰਕੇ ਰੈਸਕਿਊ ਆਪਰੇਸ਼ਨਸ ਨੇ ਜਿਹੜੇ ਉਹਨਾਂ ਦੀ ਜਾਣਕਾਰੀ ਲਈ ਹੈ ਔਰ ਇਸ ਤੋਂ ਅੱਡ ਅਮਦਾਦੀ ਕੰਮ ਤੇਜ਼ ਕਰਨ ਵੱਲੋਂ ਆਖਿਆ ਆ। ਹੁਣ ਅਸਲ ਮਸਲਾ ਇਹ ਬਣਿਆ ਹੈ ਕਿ ਇਹ ਤੂਫਾਨੀ ਬਾਰਿਸ਼ਾਂ ਦੇ ਨਾਲ ਬੱਦਲ ਪਾਟਣ ਦੇ ਮਾਮਲੇ ਨੇ ਜਿਹੜੇ ਉਹ ਰੁਕਣ ਨਹੀਂ ਗਏ। ਖੈਬਰ ਪਖਤੂਨਖਵਾ 'ਚ ਸਾਡੇ ਤੱਕ ਜਿਹੜੀ ਖਬਰ ਆ ਰਹੀ ਹੈ ਕਿ ਇਹ ਨੁਕਸਾਨ ਨੇ ਜਿਹੜੇ ਇਹ ਇਸ ਤਰ੍ਹਾਂ ਵਧਣ ਡੇ ਨੇ ਔਰ ਬਹੁਤ ਸਾਰੇ ਹੋਰ ਇਲਾਕੇ ਨੇ ਜਿਹੜੇ ਉਹਨਾਂ 'ਚ ਤਬਾਹੀਆਂ ਮਚਦੀਆਂ ਹੋਇਆਂ ਗਾਂ ਨੂੰ ਕੰਮ ਜਿਹੜਾ ਰਿੜਨ ਰਿਹਾ ਆ। ਇਹ ਖੈਬਰ ਪਖਤੂਨਖਵਾ ਸੂਬੇ 'ਚ ਹੋਣ ਡਿਆ, ਜਦਕਿ ਸਿੰਧ ਦੀ ਸੂਬਾ ਸਰਕਾਰ ਦਾ ਇਹ ਆਖਣਾ ਹੈ ਕਿ ਅਸੀਂ ਸੁਪਰ ਫਲੱਡ ਵਾਲਾ ਮਾਮਲਾ ਬਣਨ ਨਹੀਂ ਦੇਣਾ। ਹੁਣ ਕੀ ਉਪਰਾਲੇ ਕੀਤੇ ਨੇ, ਕੀ ਬੰਦੋਬਸਤ ਕੀਤੇ ਨੇ, ਇਹ ਤੇ ਕੱਲ ਪਰਸੋਂ ਦੀਆਂ ਜਿਹੜੀਆਂ ਆਉਣ ਵਾਲੇ ਦਿਨਾਂ ਦੀਆਂ ਖਬਰਾਂ ਜਦੋਂ ਇਹ ਹੜ੍ਹ ਉਧਰ ਜਾਏਗਾ ਉਦੋਂ ਪਤਾ ਲੱਗੇਗਾ। ਪਰ ਚਨਾਹ ਦਰਿਆ ਦੇ ਵਿੱਚ ਭਾਰਤ ਵੱਲੋਂ ਛੱਡਿਆ ਤਾਜ਼ਾ ਹੜ੍ਹ ਜਿਹੜਾ ਉਹਦੇ ਨਾਲ ਕਈ ਥਾਂ ਦੇ ਉੱਤੇ 5 ਲੱਖ ਕਿਊਸਿਕ ਫੁੱਟ ਪਾਣੀ ਹੈ ਜਿਹੜਾ ਉਹ ਪੁਲਾਂ ਦੇ ਉੱਤੋਂ ਦੀ ਥੱਲੋਂ ਦੀ ਕਹਿ ਲਵੋ ਕਿ ਉਛਲ ਕੇ ਲੰਘਣ ਡਿਆ। ਜੀ ਮਸੂਦ, ਅਗਲੀ ਖਬਰ ਲਵਾਦਨੇ। ਬਲੋਚਿਸਤਾਨ ਦੀ ਸੂਬਾ ਸਰਕਾਰ ਨੇ ਕੱਲ ਦੇ ਬੰਬ ਧਮਾਕੇ ਦੇ ਬਾਰੇ ਚ ਇੱਕ ਬਿਆਨ ਦਿੱਤਾ ਹੈ। ਉਹ ਕੀ ਹੈ? ਇਹ ਇਲਜ਼ਾਮ ਲਾਇਆ ਜਾ ਰਿਹਾ ਸੀਗਾ ਬਲੋਚਿਸਤਾਨ ਨੈਸ਼ਨਲ ਅਵਾਮੀ ਪਾਰਟੀ ਜਿਨ੍ਹਾਂ ਦੇ ਕੱਲ ਜਲਸੇ 'ਚ ਇਹ ਸਭ ਕੁਝ ਹੋਇਆ ਉਹਨਾਂ ਵੱਲੋਂ ਕੋਇਟਾ ਦੇ ਜਾਂ ਕਹਿ ਲਵੋ ਕਿ ਬਲੋਚਿਸਤਾਨ ਦੀ ਸੂਬਾ ਸਰਕਾਰ ਦਾ ਇਹ ਆਖਣਾ ਕਿ ਪਹਿਲੇ ਤੇ ਅਸੀਂ ਇਹਨਾਂ ਨੂੰ ਜਲਸਾ ਕਰਨ ਤੋਂ ਮਨਾ ਕੀਤਾ ਸੀ, ਅਸੀਂ ਦੱਸ ਦਿੱਤਾ ਸੀਗਾ ਕਿ ਸਿਕਿਉਰਿਟੀ ਦੇ ਹਾਲਾਤ ਠੀਕ ਨਹੀਂ। ਦੂਸਰਾ ਕੰਮ ਕਿ ਇਹ ਕਹਿਣ ਦੇ ਨੇ ਕਿ ਅਸੀਂ ਇਹ ਆਪ ਮਾਰੂ ਧਾੜਾ ਨਹੀਂ ਡੱਕ ਸਕੇ, ਠੀਕ ਹੈ, ਅਸੀਂ ਆਪਣੀ ਗਲਤੀ ਆਪਣੀ ਨਲਾਇਕੀ ਕਬੂਲ ਕਰਨੇ ਆ। ਤੀਜਾ ਉਹਨਾਂ ਨੇ ਕਿਹਾ ਕਿ ਜਲਸਾ ਜਿਹੜਾ ਇਹਨਾਂ ਨੂੰ ਟਾਈਮ ਦਿੱਤਾ ਸੀਗਾ ਕਿ ਠੀਕ ਹੈ ਜੇ ਤੁਸੀਂ ਚਾਰੇ ਬੰਨੇ ਨਹੀਂ ਮੁੜਦੇ ਪਹਿਲਾਂ ਤਾਂ ਤੁਸੀਂ ਕਰੋ ਹੀ ਨਾ, ਹਾਲਾਤ ਸੂਬੇ ਦੇ ਠੀਕ ਨਹੀਂ ਗੇ ਹੈ, ਜੇ ਕਰਨਾ ਹੀ ਕਰਨਾ ਤੇ ਇਨੇ ਵਜੇ ਮੁਕਾ ਦੇਣਾ। ਉਹ ਕਹਿੰਦੇ ਇਹਨਾਂ ਨੇ ਸ਼ੁਰੂ ਵੀ ਲੇਟ ਕੀਤਾ, ਇਹਨਾਂ ਨੇ ਮੁਕਾਇਆ ਵੀ ਲੇਟ ਔਰ ਉਸ ਤੋਂ ਬਾਅਦ ਫਿਰ ਕਿਤੇ ਨਾ ਕਿਤੇ ਮਾਮਲਾ ਜਿਹੜਾ ਇਹ ਬਣਨਾ ਹੀ ਬਣਨਾ ਸੀਗਾ। ਹਜੇ ਤੱਕ ਪ੍ਰਵੀਨ ਜਿਹੜੀਆਂ ਹਲਾਕਤਾਂ ਨੇ ਸਰਕਾਰੀ ਪੱਧਰ ਦੇ ਉੱਤੇ 15 ਦੀ ਤਸਦੀਕ ਕੀਤੀ ਜਾ ਰਹੀ ਔਰ 35 ਤੋਂ ਵੱਧ ਨੇ ਜਿਹੜੇ ਹਜੇ ਵੀ ਉਹ ਸੈਕੰਡ ਡੇ ਨੇ। ਸੂਬਾ ਸਰਕਾਰ ਆ ਜਿਹੜੀ ਉਹ ਇਸ ਤਰ੍ਹਾਂ ਕਹਿ ਲਵੋ ਕਿ ਸ਼ਰਤਾਂ ਦੇ ਨਾਲ ਗੰਢ ਕੇ ਇਸ ਧਮਾਕੇ ਦੀ ਜ਼ਿੰਮੇਵਾਰੀ ਹੈ ਜਿਹੜੀ ਉਹਨੂੰ ਕਬੂਲਣ ਡਈ ਹੈ। ਜੀ ਅਗਲੀ ਖਬਰ ਵਾਲੇ ਬਾਅਦ ਨੇ ਅਫਗਾਨੀ ਭੁਚਾਲ 'ਚ ਉਜੜਨ ਵਾਲਿਆਂ ਲਈ ਪਾਕਿਸਤਾਨ ਅਮਦਾਦ ਭੇਜ ਰਿਹਾ ਹੈ। ਤਾਲਿਬਾਨ ਕਹਿ ਰਹੇ ਨੇ ਆਪਣੀ ਨਲਾਇਕੀ ਦਾ ਇਲਜ਼ਾਮ ਸਾਡੇ ਤੇ ਨਾ ਲਾਓ ਅਤੇ ਯੂਐਨਓ ਦੀ ਮੁਹਾਜਰਾਂ ਨੂੰ ਕੱਢਣ ਤੇ ਪਾਕਿਸਤਾਨ ਨੂੰ ਡੱਕਣ ਰਿਹਾ ਹੈਗਾ। ਜੀ ਬਿਲਕੁਲ, ਪਾਕਿਸਤਾਨ ਵੱਲੋਂ ਅਫਗਾਨਿਸਤਾਨ 'ਚ ਭੁਚਾਲ 'ਚ ਉਜੜਨ ਵਾਲੇ ਨੇ ਜਿਹੜੇ ਉਹਨਾਂ ਵਾਸਤੇ 100 ਤੇ ਪਤਾ ਨਹੀਂ ਕਿੰਨੇ ਟਨ ਜਿਹੜਾ ਇਮਦਾਦੀ ਸਮਾਨ ਆ ਉਹ ਭੇਜਿਆ ਜਾ ਰਿਹਾ ਹੈ। ਯਾਦ ਰਵੇ ਕਿ ਇਹ ਭੁਚਾਲ ਔਰ ਹੜ੍ਹ ਤੋਂ ਕੁਝ ਚਿਰ ਪਹਿਲਾਂ
ਪਾਕਿਸਤਾਨ ਵੱਲੋਂ ਅਫਗਾਨਿਸਤਾਨ ਦੇ 2 ਟਿਕਾਣਿਆਂ ਦੇ ਉੱਤੇ ਡਰੋਨ ਅਟੈਕ ਨੇ ਜਿਹੜੇ ਕੀਤੇ ਗਏ ਸੀ, ਜਿਹਦੇ ਤੇ ਅਫਗਾਨਿਸਤਾਨ ਨੇ ਬੜਾ ਇਤਜਾਜ ਕੀਤਾ ਸੀਗਾ। ਹੁਣ ਅਫਗਾਨਿਸਤਾਨ ਦੇ ਜਿਹੜੇ ਕਹਿ ਲਵੋ ਕਿ ਡਿਫੈਂਸ ਦੇ ਕਰਤਾ ਧਰਤਾ ਨੇ, ਉਹਨਾਂ ਨੇ ਮੌਲਵੀ ਮੁੱਲਾ ਯਾਕੂਬ, ਉਹਨਾਂ ਨੇ ਆਖਿਆ ਹੈ ਕਿ ਪਾਕਿਸਤਾਨ ਦੇ ਆਪਣੇ ਮਾਮਲੇ ਨੇ ਜਿਹੜੇ ਸਿਕਿਉਰਿਟੀ ਵਾਲੇ ਪਾਸਿਓਂ ਮੱਠੇ ਨੇ, ਨਲਾਇਕ ਨੇ, ਪਾਕਿਸਤਾਨ ਉਹਨਾਂ ਦਾ ਇਲਜ਼ਾਮ ਸਾਡੇ ਸਿਰ ਤੇ ਨਾ ਪਾਵੇ। ਇਹ ਤਾਜ਼ਾ ਬਿਆਨ ਜਿਹੜਾ ਉਹ ਉਹਨਾਂ ਦਾ ਆਇਆ BBC ਦੇ ਨਾਲ ਕੀਤੀ ਗਈ ਗੱਲਬਾਤ ਜਿਹੜੀ ਉਹਦੇ ਚ ਉਹਨਾਂ ਆਖਿਆ ਕਿ ਪਾਕਿਸਤਾਨ ਦੇ ਆਪਣੇ ਅੰਦਰ ਫਾਲਟ ਨੇ, ਉਹਨਾਂ ਦੀ ਇੰਟੈਲੀਜੈਂਸ, ਉਹਨਾਂ ਦੀ ਫੋਰਸਿਸ ਨੇ ਜਿਹੜੀਆਂ ਉਹ ਨਲਾਇਕ ਨੇ, ਔਰ ਉਹਦਾ ਫਿਰ ਇਹ ਜਿਹੜੇ ਹਮਲੇ ਨੇ ਇਹਨਾਂ ਨੂੰ ਉਹ ਡੱਕ ਨਹੀਂ ਸਕਦੇ ਤੇ ਇਲਜ਼ਾਮ ਸਾਡੇ ਤੇ ਲਾਉਂਦੇ ਨੇ। ਪਾਕਿਸਤਾਨ ਦਾ ਇਹ ਕਹਿਣਾ ਹੈ ਕਿ ਹਮਲੇ ਸਿਰਫ ਅਫਗਾਨਿਸਤਾਨ ਵਾਲੇ ਪਾਸਿਓਂ ਹੀ ਕਿਉਂ ਹੁੰਦੇ ਨੇ, ਇੰਡੀਆ ਵਾਲੇ ਪਾਸਿਓਂ ਕਿਉਂ ਨਹੀਂ ਹੁੰਦੇ, ਉਹ ਇਰਾਨ ਵਾਲੇ ਪਾਸਿਓਂ ਕਿਉਂ ਨਹੀਂ ਹੁੰਦੇ, ਚਾਈਨਾ ਵਾਲੇ ਪਾਸਿਓਂ ਕਿਉਂ ਨਹੀਂ ਹੁੰਦੇ, ਕਿਉਂਕਿ ਅਫਗਾਨਿਸਤਾਨ ਗਾੜਾ ਇਹਨਾਂ ਹਮਲਾ ਕਰਨ ਵਾਲਿਆਂ ਦਾ ਇੱਥੇ ਟਿਕਾਣੇ ਨੇ, ਉਹਨਾਂ ਦੇ ਇੱਥੇ ਟ੍ਰੇਨਿੰਗ ਸੈਂਟਰ ਨੇ ਉੱਥੇ ਅਫਗਾਨਿਸਤਾਨ 'ਚ, ਔਰ ਅਫਗਾਨ ਜ਼ਿੰਮੇਦਾਰ ਤਾਲਿਬਾਨ ਨੇ ਜਿਹੜੇ ਉਹ ਇਹਨਾਂ ਨੂੰ ਮੁਕਾਉਣ ਨਹੀਂ ਡੇ। ਤੇ ਨਾਲ ਹੀ ਪਾਕਿਸਤਾਨ ਦੇ ਡਿਪਟੀ ਪ੍ਰਾਈਮ ਮਿਨਿਸਟਰ ਨੇ ਪਿਛਲੇ ਹਫਤੇ ਇਹ ਵੀ ਬਿਆਨ ਦਿੱਤਾ ਸੀਗਾ ਕਿ ਜਦੋਂ ਅਫਗਾਨਿਸਤਾਨ 'ਚ ਅਸੀਂ ਬਾਰ-ਬਾਰ ਤਾਲਿਬਾਨਾਂ ਨੂੰ ਆਖਿਆ ਕਿ ਇਸ ਬਦਅਮਨੀ ਖੂਨ ਖਰਾਬੇ ਹਮਲਿਆਂ ਦੇ ਟਿਕਾਣੇ ਉੱਥੇ ਨੇ, ਉਹਨਾਂ ਨੂੰ ਮੁਕਾਓ, ਨਹੀਂ ਮੁਕਾਉਣਗੇ ਤੇ ਫਿਰ ਅਸੀਂ ਆਪਣੀ ਰਾਖੀ ਹੈ ਜਿਹੜੀ ਉਹਦੇ ਤੇ ਕੋਈ ਕੰਪਰੋਮਾਈਜ਼ ਨਹੀਂ ਕਰਾਂਗੇ, ਫਿਰ ਅਸੀਂ ਕਾਰਵਾਈ ਕਰਾਂਗੇ। ਮਤਲਬ ਕਿ ਉਹਨਾਂ ਨੇ ਡਰੋਨ ਅਟੈਕਸ ਨੇ ਜਿਹੜੇ ਅਫਗਾਨਿਸਤਾਨ 'ਚ ਉਹਨਾਂ ਨੂੰ ਨਾ ਇਨਕਾਰੀ ਹੋਏ, ਨਾ ਮੰਨਿਆ, ਸਿਰਫ ਇਹ ਦੱਸਿਆ ਕਿ ਜਦੋਂ ਫਿਰ ਨਹੀਂ ਮੰਨਿਆ ਜਾਏਗਾ ਫਿਰ ਅਸੀਂ ਆਪ ਜ਼ਰੂਰ ਕਾਰਵਾਈ ਕਰਾਂਗੇ ਔਰ ਉਹਨਾਂ ਲੋਕਾਂ ਨੂੰ ਮੁਕਾਵਾਂਗੇ। ਤੇ ਹੁਣ ਤਾਲਿਬਾਨਾਂ ਦਾ ਇਹ ਆਖਣਾ ਕਿ ਇਹ ਕਾਰਵਾਈਆਂ ਕਰਕੇ ਪਾਕਿਸਤਾਨ ਆਪਣੀਆਂ ਨਲਾਇਕੀਆਂ ਤੇ ਪਰਦਾ ਪਾਉਣ ਡਿਆ। ਜਿਹੜੀ ਗੱਲ ਤੁਸੀਂ ਆਖੀ ਕਿ UNO ਪਾਕਿਸਤਾਨ ਤੇ ਦਬਾਅ ਪਾਉਣ ਡਿਆ ਕਿ ਅਫਗਾਨ ਮਹਾਜਰਾਂ ਨੂੰ ਇੱਥੋਂ ਨਾ ਕੱਢਿਆ ਜਾਏ, UNO ਦਾ ਇਹ ਆਖਣਾ ਹੈ ਕਿ ਇਸ ਵੇਲੇ ਕਿਉਂਕਿ ਅਫਗਾਨਿਸਤਾਨ 'ਚ ਭੁਚਾਲ ਆਇਆ, ਇਨਸਾਨੀ ਮਾਮਲੇ ਤੰਗੀ ਦੇ ਨਾਲ ਜੁੜੇ ਨੇ, ਇਸ ਕਰਕੇ ਪਾਕਿਸਤਾਨ ਇਨਸਾਨੀ ਹਮਦਰਦੀ ਦੇ ਨਾਤੇ ਅਫਗਾਨ ਮਹਾਜਰ ਜਿਨ੍ਹਾਂ ਨੂੰ ਬੇਦਖਲ ਕਰਨ ਦਾ, ਗ੍ਰਿਫਤਾਰ ਕਰਨ ਦਾ, ਮੁਕਾਬਲੇ ਆਪਣਾ ਜਿਹਨੂੰ ਕਹਿੰਦੇ ਨੇ ਕਿ ਮੁਕੱਦਮੇ ਕਾਇਮ ਕਰਨ ਦਾ ਔਰ ਉਸ ਤੋਂ ਬਾਅਦ ਉਹਨਾਂ ਨੂੰ ਫਿਰ ਬਲੈਕ ਲਿਸਟ ਕਰਨ ਦਾ ਐਲਾਨ ਕੀਤਾ ਹੈ। ਇਹ ਕੰਮ ਹਜੇ ਨਾ ਕਰੋ, ਹਜੇ ਅਫਗਾਨਿਸਤਾਨ 'ਚ ਹਾਲਾਤ ਨੇ ਜਿਹੜੇ ਉਹ ਬਿਹਤਰ ਨਹੀਂ। ਜਰਮਨੀ ਦਾ ਵੀ ਪਾਕਿਸਤਾਨ ਤੇ ਦਬਾਅ ਹੈ ਕਿ ਐਸੇ 200 ਅਫਗਾਨ ਖਾਨਦਾਨ ਜਿਨ੍ਹਾਂ ਦੇ ਨਾਲ ਸਾਡਾ ਵਾਅਦਾ ਹੈ ਕਿ ਉਹਨਾਂ ਨੂੰ ਅਸੀਂ ਜਰਮਨੀ 'ਚ ਵਸਾਵਾਂਗੇ, ਜਿਨ੍ਹਾਂ ਨੇ ਤਾਲਿਬਾਨਾਂ ਦੇ ਰਾਜ ਤੋਂ ਪਹਿਲੇ ਜਰਮਨ ਫੌਜ, ਜਰਮਨ ਜ਼ਿੰਮੇਦਾਰ, ਜਰਮਨ ਸਰਕਾਰੀ ਜ਼ਿੰਮੇਦਾਰ, ਜਰਮਨ NGOs ਨੇ ਜਿਹੜੀਆਂ ਉਹਨਾਂ ਦੀ ਮਦਦ ਕੀਤੀ, ਉਹਨਾਂ 200 ਦੇ 200 ਨੂੰ ਅਸੀਂ ਜਰਮਨੀ ਲਿਆਉਣਾ ਆ। ਇਸ ਕਰਕੇ ਪਾਕਿਸਤਾਨ ਨੇ ਉਹ ਜ਼ਬਰਦਸਤੀ ਧੱਕੇ ਦੇ ਨਾਲ ਕੱਢ ਦਿੱਤੇ ਨੇ, ਉਹਨਾਂ ਨੂੰ ਫਿਰ ਵਾਪਸ ਲਿਆਂਦਾ ਜਾਏ ਜਾਂ ਜੇ ਉਹ ਵਾਪਸ ਪਾਕਿਸਤਾਨ ਆਉਂਦੇ ਨੇ ਤੇ ਉਹਨਾਂ ਨੂੰ ਉਦੋਂ ਤੱਕ ਰੋਕਿਆ ਜਾਏ ਜਦੋਂ ਤੱਕ ਉਹਨਾਂ ਦੇ ਜਰਮਨੀ ਅਪੜਨ ਦਾ ਬੰਦੋਬਸਤ ਆ ਜਿਹੜਾ ਉਪਰਾਲਾ ਜਿਹੜਾ ਉਹ ਨਹੀਂ ਕੀਤਾ ਜਾਂਦਾ। ਪਾਕਿਸਤਾਨ ਇਹ ਕਹਿੰਦਾ ਕਿ ਅਸੀਂ ਇਹੋ ਜਿਹੀ ਪਰੋਣਚਾਰੀ ਕਰ ਕਰਕੇ ਥੱਕ ਗਏ ਆ, ਇਹ ਮੁਲਕ ਆਪਣੇ ਪ੍ਰੋਸੈਸ ਤੇਜ਼ ਕਰਨ। ਅਗਲੀ ਖਬਰ ਵਾਲੇ ਬਾਅਦ ਨੇ ਇਮਰਾਨ ਖਾਨ ਦੀ ਪਾਰਟੀ 'ਚ ਇੰਜ ਲੱਗਦਾ ਜਿੱਦਾਂ ਅੰਦਰ ਖਾਤੇ ਕੁਝ ਚੱਲ ਰਿਹਾ ਹੈ। ਅਲੀ ਅਮੀਨ ਗੰਡਾਪੁਰ ਹੋਰਾਂ ਦਾ ਵੀ ਬਿਆਨ ਹੈ ਤੇ ਸਲਮਾਨ ਅਕਰਮ ਰਾਜਾ ਹੋਰਾਂ ਦੀ ਵੀ ਤਾਜ਼ਾ ਬਿਆਨ ਹੈਗਾ। ਜੀ ਬਿਲਕੁਲ ਹੈ। ਅਲੀ ਅਮੀਨ ਗੰਡਾਪੁਰ ਹੋਣਾ ਤੇ ਹੁਣ ਉਹਨਾਂ ਦੀ ਆਪਣੀ ਪਾਰਟੀ ਤੇ ਜਿਹੜੇ ਲੋਕ ਨੇ ਉਹ ਨੁਕਤਾਚੀਨੀ ਕਰ ਰਹੇ ਨੇ, ਜਿਹਦੇ ਉੱਤੇ ਉਹਨਾਂ ਨੇ ਆਖਿਆ ਕਿ ਮੇਰੇ ਤੇ ਪਹਿਲਾਂ ਵੀ ਇਲਜ਼ਾਮ ਲਾਇਆ ਗਿਆ। ਉਦੋਂ ਜਦੋਂ ਸੈਨੇਟ ਇਲੈਕਸ਼ਨ ਹੋਣੇ ਸੀਗੇ ਉਦੋਂ ਮੈਨੂੰ ਆਖਿਆ ਕਿ ਮੈਂ ਚਹੇਤਿਆਂ ਨੂੰ ਨਵਾਜ਼ਿਆ, ਮੈਂ ਇਹ ਕੀਤਾ, ਮੈਂ ਉਹ ਕੀਤਾ, ਮੈਂ ਲੋਕਾਂ ਕੋਲ ਪੈਸੇ ਫੜ ਕੇ ਆਇਆ ਕੀਤਾ, ਮੇਰੇ ਤੇ ਬਹੁਤ ਜਿਹੜੇ ਇਲਜ਼ਾਮ ਨੇ ਉਹ ਆਏ। ਪਰ ਜਦੋਂ ਉਹ ਸੈਨੇਟ ਤੇ ਕੈਂਡੀਡੇਟਸ ਦੀਆਂ ਲਿਸਟਾਂ ਇਮਰਾਨ ਖਾਨ ਦੇ ਕੋਲ ਜੇਲ੍ਹ 'ਚ ਗਈਆਂ ਔਰ ਇਮਰਾਨ ਖਾਨ ਨੇ ਅਪਰੂਵਲ ਕੀਤੀ ਤੇ ਇਹ ਗੱਲਾਂ ਕਰਨ ਵਾਲੇ ਲੋਕ ਨੇ ਜਿਹੜੇ ਇਹਨਾਂ 'ਚ ਕਿਸੇ ਇੱਕ ਨੇ ਮੇਰੇ ਕੋਲੋਂ ਮਾਫੀ ਨਹੀਂ ਮੰਗੀ। ਇਹ ਲੋਕ ਸਾਡੇ ਅੰਦਰ ਰਹਿ ਕੇ ਸਾਡੇ ਹੀ ਬਣ ਕੇ ਅਸਲ ਦੇ ਵਿੱਚ ਸਾਡੇ ਵੈਰੀ ਨੇ ਔਰ ਪਾਰਟੀ ਨੂੰ ਕਮਜ਼ੋਰ ਕਰਨ ਦੇ ਨੇ। ਦੂਜੇ ਪਾਸੇ ਸਲਮਾਨ ਅਕਰਮ ਰਾਜਾ ਜਿਹੜੇ ਕਿ ਇਮਰਾਨ ਖਾਨ ਦੇ ਵਕੀਲ ਵੀ ਨੇ, ਪਾਰਟੀ ਲੀਡਰ ਵੀ ਨੇ, ਉਹਨਾਂ ਦਾ ਇਹ ਆਖਣਾ ਹੈ ਕਿ ਧੱਕੇ ਦੇ ਨਾਲ 28 ਫਰਵਰੀ ਦਾ ਇਲੈਕਸ਼ਨ ਧਾਂਦਲੀ ਨਾਲ ਜਿਨ੍ਹਾਂ ਲੋਕਾਂ ਨੂੰ ਜਿਤਾਇਆ ਗਿਆ ਹੈ ਨਾ, ਉਹਨਾਂ 'ਚ ਹੁਣ ਦਮਖਮ ਕੋਈ ਨਹੀਂ ਹੈ। ਇਸ ਵੇਲੇ ਨਿਜ਼ਾਮ ਬਿਲਕੁਲ ਡਾਵਾਡੋਲ ਹੋ ਚੁੱਕਿਆ ਆ ਔਰ ਇਹ ਕਿਸੇ ਵੇਲੇ ਵੀ ਢਹਿ ਸਕਦਾ ਆ। ਇਸ ਨਿਜ਼ਾਮ ਨੂੰ ਬਣਾਉਣ ਵਾਲੇ ਨੇ ਜਿਹੜੇ ਉਹ ਹੁਣ ਪਰੇਸ਼ਾਨ ਨੇ, ਕਰੀਏ ਤੇ ਕੀ ਕਰੀਏ। ਔਰ ਇਹ ਸਾਡੀ ਸਭ ਤੋਂ ਵੱਡੀ ਜਿੱਤ ਹੈ ਕਿ ਸਾਡੇ ਨਾਲ ਨਾ ਇਨਸਾਫੀ ਕਰਕੇ ਜਿਹੜੇ ਧੱਕੇ ਹੋਏ ਨੇ ਉਹ ਹੁਣ ਲੁਕੇ ਨਹੀਂ, ਉਹ ਹੌਲੀ ਹੌਲੀ ਸਾਹਮਣੇ ਆਣ ਡੇ ਨੇ। ਜੀ ਮਸੂਦ, ਅਗਲੀ ਖਬਰ ਵਾਲੇ ਬਾਅਦ ਖਬਰ ਆ ਰਹੀ ਹੈ ਕਿ KPK ਦੇ ਇਲਾਕੇ ਕੁਰਮ 'ਚ ਮੁਸਾਫਰ ਬੱਸ ਤੇ ਫਾਇਰਿੰਗ ਹੋਈ ਹੈ, ਹਲਾਕਤਾਂ ਵੀ ਹੋਈਆਂ ਨੇ ਕੁਝ। ਜੀ ਬੜੀ ਦੁੱਖ ਦੇਣ ਵਾਲੀ ਇਹ ਖਬਰ ਹੈ ਜਿਹੜੀ ਇਹ ਹੁਣੇ ਸਾਹਮਣੇ ਆਈ ਹੈ, ਜਿਹਦੇ ਦੱਸਿਆ ਜਾ ਰਿਹਾ ਹੈ ਕਿ ਖੈਬਰ ਪਖਤੂਨਖਵਾ ਦਾ ਇਲਾਕਾ ਹੈ ਕੁਰਮ, ਜਿੱਥੋਂ ਇੱਕ ਮੁਸਾਫਰ ਬੱਸ ਜਿਨੇ ਟੱਲ ਤੋਂ ਤੁਰ ਕੇ ਪਾਰਾ ਚਨਾਰ ਜਾਣਾ ਸੀਗਾ ਔਰ ਮੇਨ GT ਰੋਡ ਦੇ ਉੱਤੇ ਸੀਗੀ, ਉਹਦੇ ਉੱਤੇ ਫਾਇਰਿੰਗ ਹੋਈ ਹੈ ਔਰ ਉਸ ਫਾਇਰਿੰਗ 'ਚ 5 ਲੋਕ ਨੇ ਜਿਹੜੇ ਉਹ ਮੋਏ ਨੇ। ਇਹ ਬਕਾਇਦਾ ਸਰਕਾਰੀ ਪੱਧਰ ਤੇ ਤਸਦੀਕ ਕੀਤੀ ਜਾ ਰਹੀ ਹੈ KPK ਸੂਬੇ ਦੇ ਜਿਹੜੇ ਪੁਲਿਸ ਜ਼ਰੀਏ ਨੇ ਉਹਨਾਂ ਵੱਲੋਂ, ਔਰ ਉਹਨਾਂ ਦਾ ਇਹ ਆਖਣਾ ਹੈ ਕਿ ਇਸ ਮੁਸਾਫਰ ਬੱਸ ਦੇ ਉੱਤੇ ਫਾਇਰਿੰਗ ਦੇ ਨਾਲ ਜਿਹੜੇ 42 ਮੁਸਾਫਰ ਨੇ ਜਿਹੜੇ ਉਹ ਹਜੇ ਵੀ ਫੱਟਰ ਨੇ ਤੇ ਇਹ ਕਾਫਲੇ ਦੇ ਉੱਤੇ ਇਹ ਜਿਹੜਾ ਹਮਲਾ ਹੋਇਆ ਆ ਉਸ ਤੋਂ ਬਾਅਦ ਹੁਣ ਅੱਡੋ ਅੱਡ ਸਰਚ ਆਪਰੇਸ਼ਨ ਨੇ ਜਿਹੜੇ ਉਹ ਚੱਲ ਰਹੇ ਨੇ। ਇਹਨਾਂ ਦੇ ਵਿੱਚ ਕਿਹਨੂੰ ਗ੍ਰਿਫਤਾਰ ਕੀਤਾ ਗਿਆ, ਕਿਹਨੂੰ ਨਹੀਂ ਕੀਤਾ ਗਿਆ ਇਹ ਨਹੀਂ ਦੱਸਿਆ ਜਾਏਗਾ, ਪਰ ਟੱਲ ਔਰ ਪਾਰਾ ਚਨਾਰ ਦੀ ਜਿਹੜੀ ਮੇਨ GT ਰੋਡ ਆ ਇਹਨੂੰ ਬੰਦ ਕਰ ਦਿੱਤਾ ਗਿਆ। ਪਹਾੜੀ ਇਲਾਕਾ ਹੈ, ਕਿੱਥੇ ਲੁਕੇ ਨੇ, ਕੀ ਸਰਚ ਆਪਰੇਸ਼ਨ ਚੱਲਦਾ। ਬਹਰਹਾਲ ਇਸ ਮੁਸਾਫਰ ਬੱਸ ਦੇ ਉੱਤੇ ਹੋਣ ਵਾਲੀ ਫਾਇਰਿੰਗ ਹੈ ਜਿਹੜੀ ਉਹਦੇ 'ਚ 5 ਲੋਕ ਮੋਏ ਨੇ। ਯਾਦ ਰਵੇ ਕਿ ਪਿਛਲੇ ਸਾਲ ਨਵੰਬਰ ਮਹੀਨੇ 'ਚ ਵੀ ਇਸੇ ਇਲਾਕੇ 'ਚ ਮੁਸਾਫਰ ਬੱਸ ਦੇ ਉੱਤੇ ਪ੍ਰਵੀਨ ਫਾਇਰਿੰਗ ਹੋਈ ਸੀ, ਜਿਹਦੇ 'ਚ ਉਦੋਂ 42 ਲੋਕ ਨੇ ਜਿਹੜੇ ਉਹ ਮਾਰੇ ਗਏ ਸਨ ਔਰ ਹੁਣ ਫਿਰ 5 ਮਾਰੇ ਗਏ ਨੇ। ਕੋਈ ਮਨਸੂਬਾਬੰਦੀ ਹੈ ਜਿਹੜੀ ਉਹਦੀ ਘਾਟ ਦਿਸ ਰਹੀ ਹੈ। ਜੀ
ਇਹਦੇ ਨਾਲ ਹੀ ਮਸੂਦ ਅਸੀਂ ਆਪਣੇ ਸਰੋਤਿਆਂ ਕੋਲ ਇਜਾਜ਼ਤ ਲੈਣੀ, ਪਰ ਉਸ ਤੋਂ ਪਹਿਲੇ ਅਸੀਂ ਜਿਹੜੀ ਗੱਲ ਕਰੀਦੀ ਹੁੰਦੀ ਹੈ ਕਿ ਸਾਡੇ ਸਭ ਜਿਹੜੇ ਡਿਜੀਟਲ ਨੈਟਵਰਕਸ ਨੇ ਜਿਨ੍ਹਾਂ 'ਚ ਫੇਸਬੁੱਕ ਹੈ, YouTube ਹੈ, ਇੰਸਟਾਗ੍ਰਾਮ ਹੈ, ਟਿਕਟੌਕ ਹੈ, ਇਹ ਸਾਡੇ ਸਾਰੇ ਡਿਜੀਟਲ ਪਲੇਟਫਾਰਮਸ ਨੂੰ ਤੁਸੀਂ ਜੁਆਇਨ ਕਰੋ, ਸਬਸਕ੍ਰਾਈਬ ਕਰੋ, ਘੰਟੀ ਦਾ ਬਟਨ ਦਬਾਓ ਤਾਂ ਜੋ ਪੰਜਾਬੀ ਰੇਡੀਓ USA ਤੋਂ ਤੁਹਾਨੂੰ ਤਾਜ਼ਾ ਬਤਾਜ਼ਾ ਅਪਡੇਟਸ ਜਿਹੜੀਆਂ ਉਹ ਪਹੁੰਚਦੀਆਂ ਰਹਿਣ। ਦੂਜਾ ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਤੇ ਵੀ ਬ੍ਰੌਡਕਾਸਟ ਕੀਤੀਆਂ ਜਾਂਦੀਆਂ। ਹਫ਼ਤੇ 'ਚ 5 ਦਿਨ ਇਹ ਖਬਰਾਂ ਆਉਂਦੀਆਂ, ਮੰਡੇ ਟੂ ਫਰਾਈਡੇ ਤੁਹਾਡੇ ਵਾਸਤੇ। ਔਰ ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤਾਂ ਟੈਲੀਫੋਨ ਨੰਬਰ ਪ੍ਰਵੀਨ ਦੱਸਣੀ ਹੈ 408 272 4082725200। ਲਓ ਜੀ, ਹੁਣ ਸਾਨੂੰ ਦਿਓ ਇਜਾਜ਼ਤ, ਅਗਲੇ ਅਪਡੇਟ ਪਾਕਿਸਤਾਨ ਤੱਕ ਲਈ। ਤੁਹਾਡਾ ਮੇਰਾ ਸਾਡਾ ਸਾਰਿਆਂ ਦਾ ਰੱਬ ਰਾਖਾ।